वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਦੁਨੀਆ ਭਰ ਦੇ ਵਿੱਚੋਂ ਬੈਠ ਕੇ ਸਾਨੂੰ ਦੇਖ ਜਾਂ ਸੁਣ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿੱਥੇ ਅਸੀਂ ਇਸ ਸ਼ੋਅ ਦੇ ਵਿੱਚ ਲਗਾਤਾਰਤਾ ਦੇ ਨਾਲ ਭਾਰਤ ਦੇ ਵਿੱਚ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ ਹੈਗੀ ਹੈ ਉਹਦੇ ਰਾਈਜ਼ ਨੂੰ ਲੈ ਕੇ ਜਿਹੜੀਆਂ ਘੱਟ ਗਿਣਤੀਆਂ ਨੂੰ ਦਰਪੇਸ਼ ਮੁਸ਼ਕਲਾਂ ਇਸ ਵਕਤ ਹੈਗੀਆਂ ਨੇ ਆ ਰਹੀਆਂ ਨੇ ਜਾਂ ਜਿਹੜੀਆਂ ਕਰੰਟ ਸਿਚੁਏਸ਼ਨਸ ਹੈਗੀਆਂ ਨੇ ਉਹਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ। ਉੱਥੇ ਹੀ ਅਸੀਂ ਦੇਖਦੇ ਹਾਂ ਕਿ ਇਕੱਲਾ ਸਿੱਖਾਂ ਦੇ ਨਾਲ ਨਹੀਂ, ਇਹ ਜਿਹੜਾ ਮਾਈਨੋਰਿਟੀਜ਼ ਦਾ ਇਸ਼ੂ ਹੈਗਾ ਭਾਰਤ ਦੇ ਵਿੱਚ, ਮਾਈਨੋਰਿਟੀਜ਼ ਦੀ ਪਲਾਈਟ ਦਾ, ਉਹਦੇ 'ਤੇ ਹੁਣ ਡਾਇਸਪੋਰਾ ਵੱਲੋਂ ਵੀ ਜਿਹੜਾ ਹੈਗਾ ਉਹ ਚਿੰਤਨ ਕੀਤਾ ਜਾ ਰਿਹਾ। ਇਸੇ ਲੜੀ ਦੇ ਤਹਿਤ ਲੰਘੇ ਵੀਕਐਂਡ ਐਤਵਾਰ ਨੂੰ 6 ਮਈ ਵਾਲੇ ਦਿਨ ਵਰਜੀਨੀਆ ਦੇ ਸ਼ਹਿਰ ਸ਼ੈਂਟਲੀ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ ਇੰਡੀਅਨ ਅਮਰੀਕਨ ਮੁਸਲਿਮ ਕਾਉਂਸਲ ਵੱਲੋਂ, ਜਿਹਦੇ ਵਿੱਚ ਸਿੱਖ ਭਾਈਚਾਰੇ ਵੱਲੋਂ ਇੱਕ ਡੈਲੀਗੇਸ਼ਨ ਨੇ ਵੀ ਹਿੱਸਾ ਲਿਆ ਤੇ ਖਾਸ ਤੌਰ ਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਇੱਕ ਐਕਟਿਵਿਸਟ ਤੀਸਤਾ ਸੈਤਲਵਾਰਡ ਇਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ। ਤੀਸਤਾ ਸੈਤਲਵਾਰਡ ਦਾ ਜਿਹੜਾ ਨਾਮ ਹੈਗਾ ਇੱਕ ਕਾਰਕੁਨ ਦੇ ਵਜੋਂ, ਇੱਕ ਐਕਟਿਵਿਸਟ ਦੇ ਵਜੋਂ ਕਾਫੀ ਉਹਨਾਂ ਨੂੰ ਜਿਹੜਾ ਹੈਗਾ ਉਹ ਮਾਣ ਹਾਸਲ ਹੈ ਕਿ 2002 ਦੇ ਵਿੱਚ ਜਦੋਂ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਇਆ, ਸੋ ਗੁਜਰਾਤ ਸਰਕਾਰ ਦੇ ਖਿਲਾਫ ਤੀਸਤਾ ਸੈਤਲਵਾਰਡ ਤੇ ਉਹਨਾਂ ਦੇ ਹਸਬੈਂਡ ਵੱਲੋਂ ਇੱਕ NGO ਦੇ ਰਾਹੀਂ ਉਹਨਾਂ ਦੇ ਖਿਲਾਫ ਜਿਹੜੀ ਅਦਾਲਤੀ ਕਾਰਵਾਈ ਹੈਗੀ ਹੈ ਉਹ ਸ਼ੁਰੂ ਕੀਤੀ ਗਈ ਸੀ। ਸੋ ਉਹ ਉਸ ਕੇਸ ਨੂੰ ਮੁੱਖ ਰੱਖਦਿਆਂ ਹੋਇਆਂ ਕਾਫੀ ਹਾਈਲਾਈਟ ਉਹਨਾਂ ਦਾ ਜਿਹੜਾ ਰਿਹਾ ਉਹ ਮੀਡੀਆ ਦੇ ਵਿੱਚ ਵੀ ਸੁਰਖੀਆਂ ਦੇ ਵਿੱਚ ਰਹੇ ਨੇ। ਤੇ ਜੇ ਉਹਨਾਂ ਦੇ ਅਸੀਂ ਮੁੱਖ ਰੱਖ ਕੇ ਦੇਖਦੇ ਹਾਂ ਕਿ ਕਿਸ ਹਿਸਾਬ ਨਾਲ ਮਾਈਨੋਰਿਟੀਜ਼ ਦੇ ਹਵਾਲੇ ਨਾਲ ਇਹ ਜਿਹੜਾ ਸਾਰਾ ਇਸ਼ੂ ਹੈਗਾ, ਅੱਜ ਜਿਹੜੀ ਕਰੰਟ ਸਿਚੁਏਸ਼ਨ ਬਣੀ ਹੋਈ ਹੈ ਪੰਜਾਬ ਦੇ ਵਿੱਚ ਤੇ ਓਵਰਆਲ ਭਾਰਤ ਦੇ ਵਿੱਚ, ਉਹਦੇ ਤੇ ਅਸੀਂ ਜਿੱਥੇ ਵਿਚਾਰ ਚਰਚਾ ਕਰਾਂਗੇ ਉੱਥੇ ਹੀ ਇਸ ਸੈਮੀਨਾਰ ਦੇ ਵਿੱਚੋਂ ਕੀ ਸੰਦੇਸ਼ ਨਿਕਲ ਕੇ ਆਇਆ ਤੇ ਖਾਸ ਤੌਰ ਤੇ ਸਿੱਖ ਨੁਕਤਾ ਨਿਗਾਹ ਤੋਂ ਇਸ ਸਾਰੇ ਪਾਰਟ ਦੀ ਕੀ ਅਹਿਮੀਅਤ ਹੈਗੀ ਹੈ, ਇਸ ਬਾਰੇ ਅੱਜ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਵਰਜੀਨੀਆ ਤੋਂ ਸਿੱਖ ਐਕਟਿਵਿਸਟ ਸਰਦਾਰ ਪਵਨ ਸਿੰਘ ਫੋਨ ਲਾਈਨ ਤੇ ਜੁੜੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਤੇ ਨਾਲ ਹੀ ਦੇਖਦੇ ਹਾਂ ਪਵਨ ਸਿੰਘ ਹੋਰਾਂ ਨੇ ਵੀ ਇਸ ਡੈਲੀਗੇਸ਼ਨ ਦਾ ਹਿੱਸਾ ਬਣਦਿਆਂ ਇਸ ਸੈਮੀਨਾਰ ਦੇ ਵਿੱਚ ਸ਼ਮੂਲੀਅਤ ਕੀਤੀ ਸੀ। ਹਾਂਜੀ ਪਵਨ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਰਵੀਰ ਸਿੰਘ ਜੀ, ਤੁਹਾਡਾ ਤੇ ਤੁਹਾਡੇ ਚੈਨਲ TV84 ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਜਿਹੜੇ ਐਕਟਿਵਿਸਟ ਨੇ, ਜਿਹੜੇ ਹਿਊਮਨ ਰਾਈਟਸ ਲਈ ਲੜ ਰਹੇ ਨੇ, ਤੁਸੀਂ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋ, ਕਿਉਂਕਿ ਬਾਕੀ ਤਾਂ ਮੀਡੀਆ ਜਿਹੜਾ ਉਹ ਵਿਕਾਊ ਹੋ ਚੁੱਕਿਆ ਹੈ, ਕੋਈ ਵੀ ਸੱਚ ਤੇ ਪਹਿਰਾ ਦੇਣ ਨੂੰ ਤਿਆਰ ਨਹੀਂ ਹੈ। ਸੋ ਅਸੀਂ ਤੁਹਾਡੀ ਦੀਦ ਦਿੰਦੇ ਇਸ ਗੱਲ ਦੀ ਕਦਰ ਕਰਦੇ ਹਾਂ। ਥੈਂਕ ਯੂ ਪਵਨ ਸਿੰਘ ਜੀ। ਜਿੱਥੇ ਅਸੀਂ ਗੱਲਬਾਤ ਸ਼ੁਰੂਆਤ ਕਰੀਏ ਅੱਜ ਦੀ ਗੱਲਬਾਤ ਦੀ, ਜਿੱਥੇ ਅੱਜ ਦਾ ਟੌਪਿਕ ਰਾਈਜ਼ ਆਫ ਹਿੰਦੂਤਵਾ ਇਨ ਇੰਡੀਆ, ਤੇ ਨਾਲ ਹੀ ਜਿਹੜਾ ਇਸ ਸਾਰੇ ਨੂੰ ਮੁੱਖ ਰੱਖਦਿਆਂ ਘੱਟ ਗਿਣਤੀਆਂ ਦੇ ਹਵਾਲੇ ਨਾਲ ਭਾਰਤ ਦੇ ਵਿੱਚ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਉਹਨੂੰ ਐਨਾਲਾਈਜ਼ ਕਰਨ ਦਾ ਹੈਗਾ ਜਾਂ ਸਿੱਖ ਨੁਕਤਾ ਨਿਗਾਹ ਤੋਂ ਇਸ ਨੂੰ ਵਾਚਣ ਦਾ ਹੈਗਾ। ਪਰ ਸ਼ੁਰੂਆਤੀ ਦੌਰ ਦੇ ਵਿੱਚ ਮੈਂ ਇਸ ਸੈਮੀਨਾਰ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ, ਜੇ ਇਹਦੇ ਵੇਰਵੇ ਤੁਸੀਂ ਸਾਡੇ ਨਾਲ ਸਾਂਝੇ ਕਰ ਸਕੋ। ਜਿਵੇਂ ਤੀਸਤਾ ਸੈਤਲਵਾਰਡ ਦੀ ਗੱਲ ਸਾਹਮਣੇ ਆਉਂਦੀ ਹੈ, ਕੀ ਮੈਸੇਜ ਇਸ ਸੈਮੀਨਾਰ ਦੇ ਵਿੱਚੋਂ ਨਿਕਲ ਕੇ ਆਇਆ ਤੇ ਖਾਸ ਤੌਰ ਤੇ ਸਿੱਖ ਪਰਸਪੈਕਟਿਵ ਦੇ ਹਵਾਲੇ ਨਾਲ ਤੁਸੀਂ ਕੀ ਮਹਿਸੂਸ ਕੀਤਾ ਇਸ ਸੈਮੀਨਾਰ ਦਾ ਹਿੱਸਾ ਬਣ ਕੇ? ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਦੇ ਨੁਮਾਇੰਦੇ ਨੇ ਉਹ ਸਾਡੇ ਤੱਕ ਪਹੁੰਚੇ। ਉਹਨਾਂ ਗੁਰਦੁਆਰਾ ਸਿੰਘ ਸਭਾ ਤੱਕ ਅਪਰੋਚ ਕੀਤੀ। ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਤੁਸੀਂ ਸਿੱਖ ਲੋਕ ਜਿਹੜੇ ਹੋ, ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਰਹੇ ਹੋ ਪਿਛਲੇ 500 ਤੋਂ ਉੱਪਰ ਸਾਲਾਂ ਤੋਂ, ਤੇ ਅਸੀਂ ਚਾਹਾਂਗੇ ਕਿ ਤੁਸੀਂ ਇਸ ਕਾਨਫਰੰਸ, ਇਸ ਸੈਮੀਨਾਰ ਦਾ ਹਿੱਸਾ ਬਣੋ। ਤੇ ਉਹਨਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਬਹੁਤ ਹੀ ਇੱਕ ਵਧੀਆ ਚੀਜ਼ ਜਿਹੜੀ ਅੱਗੇ ਉੱਭਰ ਕੇ ਆਈ ਆ ਕਿ ਸਾਊਥ ਏਸ਼ੀਆ ਦੇ ਵਿੱਚ ਕੋਈ ਵੀ ਜਿਹੜਾ ਧਰਮ ਹੈ ਜਾਂ ਧਰਮ ਦੇ ਪਾਲਣਾ ਕਰਨ ਵਾਲੇ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ, ਉਹ ਲੋਕ ਬਹੁਤ ਡਰੇ ਹੋਏ ਨੇ, ਸਹਿਮੇ ਹੋਏ ਨੇ ਜੀ। ਉਹ ਚਾਹੇ ਤੁਸੀਂ ਬੁੱਧੀ ਲੈ ਲਓ, ਉਹ ਚਾਹੇ ਕ੍ਰਿਸਚੀਅਨਸ ਲੈ ਲਓ ਜਿਨ੍ਹਾਂ ਨੂੰ ਮਾਰ ਰਹੇ ਨੇ, ਜਿਨ੍ਹਾਂ ਦੇ ਜਿਹੜੇ ਚਰਚਿਸ ਨੇ ਉਹਨਾਂ ਨੂੰ ਸਾੜਿਆ ਜਾ ਰਿਹਾ, ਤੇ ਮੁਸਲਮਾਨਾਂ ਦੀ ਗੱਲ ਕਰ ਲਓ, ਔਰ ਸਿੱਖਾਂ ਦੀ ਗੱਲ ਤਾਂ ਆਪਾਂ ਕਰਦੇ ਹੀ ਆ ਰਹੇ ਹਾਂ ਕਿ ਸਾਡੇ ਇਤਿਹਾਸ ਨਾਲ ਖਿਲਵਾੜ ਕੀਤਾ ਜਾ ਰਿਹਾ, ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਇਕੱਲੀ ਤਬਦੀਲੀ ਨਹੀਂ ਲਿਆਂਦੀ ਜਾ ਰਹੀ। ਜਿਵੇਂ ਪਿਛਲੇ ਦਿਨੀ ਤੁਸੀਂ ਦੇਖਿਆ
ਕਿ ਐਜੂਕੇਸ਼ਨ ਬੋਰਡ ਵੱਲੋਂ ਵੀ ਜਿਹੜੀਆਂ ਤਬਦੀਲੀਆਂ ਨੇ ਉਹ ਕਿਤਾਬਾਂ ਦੇ ਵਿੱਚ ਲਿਆਂਦੀਆਂ ਜਾ ਰਹੀਆਂ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਸੱਚ ਦਾ ਪਤਾ ਨਾ ਲੱਗ ਸਕੇ ਕਿ ਉਹਨਾਂ ਦੇ ਵੱਡੇ ਵਡੇਰਿਆਂ ਨੇ ਕੀ ਕੰਮ ਕੀਤੇ ਸੀਗੇ ਮਨੁੱਖੀ ਅਧਿਕਾਰਾਂ ਦੇ ਲਈ, ਮਾਨਵਤਾ ਦੀ ਭਲਾਈ ਦੇ ਲਈ। ਜੋ ਅਸੀਂ ਬਰਾਬਰਤਾ ਦਾ ਹੋਕਾ ਦਿੰਦੇ ਆ ਰਹੇ ਹਾਂ ਉਸ ਦੇ ਲਈ ਸਾਡੀ ਜੰਗ ਅਜੇ ਵੀ ਜਾਰੀ ਆ। ਔਰ ਇਹਦੇ ਵਿੱਚ ਸਾਨੂੰ ਹੁਣ ਕਾਮਨ ਐਨਮੀ ਲੱਭ ਗਿਆ ਕਿ ਐਨਮੀ ਕੌਣ ਹੈ, ਕਿਉਂਕਿ ਆਮ ਤੌਰ ਤੇ ਜਿਹੜਾ ਭਾਰਤ ਦਾ ਵਿਕਾਊ ਮੀਡੀਆ ਉਹ ਤੇ ਗੱਲ ਕਰ ਦਿੰਦਾ ਜੀ ਐਂਟੀ ਸਿੱਖ ਰਾਈਟਸ ਹੋ ਗਏ ਨੇ, ਹੁੰਦਾ ਮੈਸੇਕਰ ਹੈ, ਸੈਂਟਰਲ ਪਲੈਨਿੰਗ ਹੁੰਦੀ ਹੈ। ਹਾਂਜੀ, ਜਿਹੜਾ ਵਾਇਲੈਂਸ ਦਾ ਪੈਟਰਨ ਹੈ ਉਹ ਸੇਮ ਹੀ ਹੈ, ਉਹ ਚਾਹੇ ਬਾਬਰੀ ਮਸਜਿਦ ਤੇ ਹੋਵੇ, ਉਹ ਚਾਹੇ ਹਰਮੰਦਰ ਸਾਹਿਬ ਤੇ ਅਟੈਕ ਹੋਵੇ, ਚਾਹੇ ਦਿੱਲੀ ਦੇ ਵਿੱਚ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜੇ ਜਾਣ, ਚਾਹੇ ਉਹ 8 ਸਾਲਾਂ ਦੀ ਮਾਸੂਮ ਬੱਚੀ ਦਾ ਰੇਪ ਕਿਉਂ ਨਾ ਇੱਕ ਮੰਦਿਰ ਦੇ ਵਿੱਚ ਕੀਤਾ ਗਿਆ ਹੋਵੇ ਜੀ। ਔਰ ਇਹ ਜਿਹੜੀ ਆਈਡੀਓਲੋਜੀ ਆ ਇਹ RSS ਜਿਹੜੀ ਨਾਗਪੁਰ ਦੇ ਵਿੱਚ ਇੱਕ ਨਾਗ ਦੀ ਤਰ੍ਹਾਂ ਬੈਠੀ ਹੋਈ ਹੈ, ਨਾਮ ਵੀ ਬੜਾ ਢੁਕਵਾਂ ਹੈ ਸ਼ਹਿਰ ਦਾ, ਔਰ ਵਾਕਿਆ ਹੀ ਇਹ ਨਾਗ ਹੈ ਜਿਹੜਾ ਜਿਹਦੇ ਫੈਂਗਸ ਜਿਹੜੇ ਨੇ ਬੜੀ ਦੂਰ ਤੱਕ ਨੇ ਇਹਦੇ ਦੰਦ। ਔਰ ਉਹ ਜ਼ਹਿਰ ਅੱਗੇ ਜਾ ਕੇ ਤੁਹਾਡੇ ਨਾਲ ਗੱਲ ਖੋਲ ਕੇ ਕਰਦੇ ਆ ਕਿ ਉਹ ਜ਼ਹਿਰ ਅਮਰੀਕਾ ਤੱਕ, ਹੁਣ ਵੈਸਟਰਨ ਸੁਸਾਇਟੀ ਤੱਕ ਉਹ ਜ਼ਹਿਰ ਕਿਵੇਂ ਪਹੁੰਚ ਰਿਹਾ। ਜੀ ਜੀ ਭਾਈ ਸਾਹਿਬ, ਜਿਵੇਂ ਤੀਸਤਾ ਸੈਤਲਵਾਡ ਦੀ ਗੱਲ ਹੈਗੀ ਹੈ ਜਾਂ ਉਹਨਾਂ ਦੀ ਸ਼ਮੂਲੀਅਤ ਇਸ ਸੈਮੀਨਾਰ ਦੇ ਵਿੱਚ ਓਵਰਆਲ ਡਾਇਸਪੋਰਾ ਦੇ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਰੀਆਂ ਘੱਟ ਗਿਣਤੀਆਂ ਦੀ ਇੱਥੇ ਸ਼ਮੂਲੀਅਤ ਹੋਣੀ, ਮੁਸਲਮਾਨਾਂ ਦਾ ਸਿੱਖਾਂ ਦੇ ਨਾਲ ਮਿਲ ਕੇ ਇੱਕ ਸੈਮੀਨਾਰ ਦੇ ਵਿੱਚ ਇਕੱਠਿਆਂ ਹੋ ਕੇ ਇੱਕ ਪੇਸ਼ਕਦਮੀ ਕਰਨੀ ਕਿ ਅਸੀਂ ਇਕੱਠੇ ਹੋ ਕੇ ਜਿਹੜੀ ਹੈਗੀ ਆ ਹਿਊਮਨ ਰਾਈਟਸ ਦੀ ਗੱਲ ਕਰਨੀ ਹੈ, ਇਸ ਕਦਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇੱਕ ਬਹੁਤ ਹੀ ਪੋਜ਼ਿਟਿਵ ਸਟੈਪ ਹੈ, ਇਟਸ ਅ ਸਟੈਪ ਟੁਵਰਡਸ ਪ੍ਰੋਗਰੈਸ, ਇਟਸ ਅ ਪ੍ਰੋਗਰੈਸਿਵ ਸਟੈਪ। ਕਿਉਂਕਿ ਬੜੇ ਸਾਲਾਂ ਤੋਂ ਅਸੀਂ ਇਕੱਲੇ ਜੰਗ ਲੜਦੇ ਆ ਰਹੇ ਹਾਂ। ਸਿੱਖ ਆਪਣੀ ਜੰਗ ਲੜ ਰਹੇ ਨੇ, ਕਸ਼ਮੀਰੀ ਆਪਣੀ ਜੰਗ ਲੜ ਰਹੇ ਨੇ, ਮੁਸਲਮਾਨ ਵਿਚਾਰੇ ਆਪਣੀ ਜੰਗ ਲੜ ਰਹੇ ਨੇ, ਪਰ ਇਹਨਾਂ ਸਾਰਿਆਂ ਦੇ ਵਿੱਚ ਅਸੀਂ ਇੰਨਾ ਕੁ ਜ਼ਰੂਰ ਕਹਿ ਸਕਦੇ ਹਾਂ ਕਿ ਜੋ ਸਿੱਖਾਂ ਦਾ ਸੰਘਰਸ਼ ਰਿਹਾ ਹੈ ਪਿਛਲੇ ਕੋਈ 35-40 ਸਾਲ ਤੋਂ, ਉਹਦੇ ਵਿੱਚ ਸਾਨੂੰ ਹੁਣ ਇੱਕ ਸਬਕ ਮਿਲ ਗਿਆ, ਸਾਨੂੰ ਕਲੀਅਰ ਪੈਥ ਆਪਣਾ ਦਿਖਦਾ ਕਿ ਸਿੱਖਾਂ ਦਾ ਖਾਲਿਸਤਾਨ ਤੋਂ ਬਗੈਰ ਆਪਣਾ ਗੁਜ਼ਾਰਾ ਨਹੀਂ ਹੈ ਜੀ। ਕਿਉਂਕਿ ਹੁਣ ਮੁਸਲਮਾਨ ਜਿਹੜੇ ਵੀਰ ਨੇ, ਜਿਹੜੇ ਕਸ਼ਮੀਰੀ, ਉਹਨਾਂ ਨੂੰ ਤਾਂ ਪਤਾ ਹੈ ਕਿ ਉਹਨਾਂ ਨੇ ਆਪਣਾ ਆਜ਼ਾਦ ਕਸ਼ਮੀਰ ਲੈਣਾ। ਜਿਹੜੇ ਬਾਕੀ ਦੇ ਰਹਿੰਦੇ ਮੁਸਲਮਾਨ ਉਹ ਵਿਚਾਰੇ ਇੰਨਾ ਥੋੜਾ ਕੁ ਕਲੀਅਰ ਨਹੀਂ ਫੀਲ ਕਰ ਰਹੇ। ਉਹ ਸੋਚ ਰਹੇ ਨੇ ਕਿ ਸ਼ਾਇਦ ਜੇ BJP ਚੇਂਜ ਹੋ ਜਾਏ ਤਾਂ ਕੋਈ ਚੇਂਜ ਹੋਰ ਆ ਜਾਊਗੀ, ਪਰ ਮੇਰੇ ਖਿਆਲ ਨਾਲ ਉਹ ਇਸ ਚੀਜ਼ ਦੇ ਮਹਿਸੂਸ ਨਹੀਂ ਕਰ ਰਹੇ ਕਿ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ BJP ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਸਿੱਖਾਂ ਦੀ ਜਿਹੜੀ ਸਰਮੌਰ ਪਾਰਟੀ ਸੀਗੀ ਸ਼੍ਰੋਮਣੀ ਅਕਾਲੀ ਦਲ, ਚਾਹੇ ਉਹ ਹੋਵੇ, ਉਹ ਸਾਰੇ ਹੀ ਉਸ ਨਾਗ ਨੇ ਆਪਣੇ ਨਾਗਵਲ ਦੇ ਵਿੱਚ ਫਸਾ ਕੇ ਰੱਖੀਆਂ ਹੋਈਆਂ ਪਾਰਟੀਆਂ ਨੇ। ਸੋ ਤੁਸੀਂ ਰਜੀਮਸ ਚੇਂਜ ਕਰ ਸਕਦੇ ਹੋ, ਐਡਮਿਨਿਸਟ੍ਰੇਸ਼ਨ ਨਵੀਂ ਆ ਸਕਦੀ, ਨਵੀਂ ਪੋਲੀਟੀਕਲ ਪਾਰਟੀ ਪਾਵਰ ਦੇ ਵਿੱਚ ਆ ਸਕਦੀ, ਸੱਤਾ ਦੇ ਵਿੱਚ, ਪਰ ਆਮ ਬੰਦੇ ਨੂੰ ਕੁਝ ਉੱਥੇ ਮਿਲਣ ਵਾਲਾ ਨਹੀਂ ਹੈ, ਨਾ ਤੇ ਉੱਥੇ ਮਨੁੱਖਤਾ ਦੇ ਭਲੇ ਦੀ ਗੱਲ ਹੋਣੀ ਹੈ ਜੀ। ਕਿਉਂਕਿ ਜਿਹੜੀ RSS ਹੈ 1925 ਤੋਂ ਚੱਲਦੀ ਆ ਰਹੀ ਹੈ, ਔਰ ਜਿਹੜੇ ਇਹਦੇ ਫਾਊਂਡਰ ਦੇ ਮੈਂਟੋਰ ਸੀਗੇ BS ਮੁੰਜੀ ਜੀ, ਉਹਨਾਂ ਨੇ ਮੁਸੋਲੀਨੀ ਤੋਂ ਟ੍ਰੇਨਿੰਗ ਲਈ ਹੈ। ਜਿਵੇਂ ਜਰਮਨੀ ਦੇ ਵਿੱਚ ਨਾਜ਼ਿਜ਼ਮ ਸੀਗਾ, ਇਵੇਂ ਵਰਲਡ ਵਾਰ 2 ਦੇ ਵਿੱਚ ਇਟਲੀ ਦੇ ਵਿੱਚ ਫੈਸਿਸਟ ਰਜੀਮ ਸੀਗੀ, ਤੇ ਮੁਸੋਲੀਨੀ ਦੇ ਕੋਲੋਂ ਉਹਨਾਂ ਨੇ ਉਦੋਂ ਦੇ ਆਪਣੇ ਨੁਮਾਇੰਦੇ ਉੱਥੇ ਖੜ ਕੇ ਉਹਨਾਂ ਨੂੰ ਟ੍ਰੇਨਿੰਗ ਦਵਾਈ ਜੀ। ਤੇ ਉਹਨਾਂ ਦੀ ਵਾਇਲੈਂਸ ਇਜ਼ ਐਟ देयर ਕੋਰ। ਉਹਨਾਂ ਦੀ ਜਿਹੜੀ ਸਾਰੀ ਆਈਡੀਓਲੋਜੀ ਹੈ ਉਹ ਵਾਇਲੈਂਸ ਦੇ ਦੁਆਲੇ ਘੁੰਮਦੀ ਹੈ ਕਿ ਅਸੀਂ ਵਾਇਲੈਂਸ ਨੂੰ ਯੂਜ਼ ਕਰਕੇ ਤੇ ਆਪਣਾ ਰਾਜ ਕਿਵੇਂ ਕਾਇਮ ਰੱਖਣਾ ਹੈ। ਹੁਣ ਕੀ ਉਹ ਕਾਇਮ ਹਿੰਦੂਆਂ ਦਾ ਕਾਇਮ ਕਰਨਾ ਚਾਹ ਰਹੇ ਨੇ? ਬਿਲਕੁਲ ਗਲਤ ਗੱਲ। ਉਹ ਸਿਰਫ ਤੇ ਸਿਰਫ ਆਪਣੀਆਂ ਰੋਟੀਆਂ ਸੇਕ ਰਹੇ ਨੇ, ਹਿੰਦੂਤਵਾ ਨੂੰ ਉਹ ਮਤਲਬ ਕਾਬਜ਼ ਕਰ ਰਹੇ ਨੇ, ਤੇ ਜਿਹੜੇ ਆਮ ਵਿਚਾਰੇ ਹਿੰਦੂ ਨੇ ਉਹਨਾਂ ਲਈ ਵੀ ਆਉਣ ਵਾਲਾ ਭਵਿੱਖ ਜਿਹੜਾ ਹੈ ਉਹ ਬਹੁਤ ਗੰਭੀਰ ਨਜ਼ਰ ਆ ਰਿਹਾ, ਕਿਉਂਕਿ ਉਹ ਹੇਟਰਡ ਇੰਨੀ ਕੁ ਜ਼ਿਆਦਾ ਉਹਨਾਂ ਨੇ ਸਾਊਥ ਏਸ਼ੀਆ ਦੇ ਵਿੱਚ ਪੈਦਾ ਕਰ ਦਿੱਤੀ ਹੈ ਕਮਿਊਨਿਟੀਜ਼ ਦੇ ਵਿੱਚ, ਕਿ ਹੁਣ ਉਹ ਵਿਚਾਰੇ ਆਪਸ ਵਿੱਚ ਬਹਿ ਕੇ ਕਮਿਊਨਿਟੀਜ਼ ਗੱਲ ਵੀ ਨਹੀਂ ਕਰ ਸਕਦੇ। ਜੀ ਬਿਲਕੁਲ ਪਵਨ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਜਿਹੜੀ ਹਿੰਦੂਤਵਾਦ ਦੀ ਆਈਡੀਓਲੋਜੀ ਹੈਗੀ ਹੈ ਉਹਨੂੰ ਹਿੰਦੂ ਰਿਲੀਜਨ ਦੇ ਨਾਲ ਨਹੀਂ ਅਸੀਂ ਇੱਕਦਮ ਉਹਦਾ ਕੰਪੈਰੀਜ਼ਨ ਕਰਕੇ ਇਕਸਾਰਤਾ ਦੇ ਵਿੱਚ ਨਹੀਂ ਉਹਨੂੰ ਦੇਖ ਸਕਦੇ, ਪਰ ਜੇ ਅਸੀਂ ਇਸ ਸੈਮੀਨਾਰ ਦੇ ਵੱਲ ਵਾਪਸ ਜਾ ਕੇ ਉੱਧਰੋਂ ਗੱਲ ਕਰਨੀ ਹੋਵੇ ਤਾਂ ਖਾਸ ਤੌਰ 'ਤੇ ਸਿੱਖ ਨੌਜਵਾਨਾਂ ਦੇ ਲਈ ਜਾਂ ਜਿਹੜੀ ਕਮਿਊਨਿਟੀਜ਼ ਇੱਥੇ ਵਸਦੀਆਂ ਨੇ ਉਹ ਕਿਵੇਂ ਇਸ ਆਈਡੀਓਲੋਜੀ ਨੂੰ ਰੋਕਣ ਦੇ ਵਿੱਚ ਯੋਗਦਾਨ ਪਾ ਸਕਦੀਆਂ ਨੇ? ਇਸ ਸੈਮੀਨਾਰ ਦੇ ਵਿੱਚੋਂ ਕੀ ਵਿਚਾਰ ਚਰਚਾ ਹੋਈ ਹੈ ਜਾਂ ਕੀ ਮੈਸੇਜ, ਕੀ ਸੰਦੇਸ਼ ਡਾਇਸਪੋਰਾ ਦੇ ਲਈ ਤੁਸੀਂ ਨਿਕਲਦਾ ਦੇਖਿਆ? ਡਾਇਸਪੋਰਾ ਦੇ ਲਈ ਕਾਫੀ ਸੋਲਿਡ ਮੈਸੇਜ ਆਇਆ ਹੈ। ਉਹ ਇਹ ਹੈ ਕਿ ਉਹ ਗੱਲ ਕਰ ਰਹੇ ਸੀ ਕਿ ਉੱਥੇ ਸੈਮੀਨਾਰ ਦੇ ਵਿੱਚ ਕਿ ਜਦੋਂ 1984 ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਹੈ ਜਾਂ ਉਸ ਤੋਂ ਬਾਅਦ ਵਾਲੇ ਸਾਲਾਂ ਦੇ ਵਿੱਚ,
ਤਾਂ ਇੱਕ ਬੜੀ ਆਵਾਜ਼ ਬੁਲੰਦ ਉੱਠਦੀ ਸੀਗੀ ਵੈਸਟਰਨ ਕੰਟਰੀਜ਼ ਦੇ ਵਿੱਚੋਂ ਕਿ ਇਹ ਕੰਮ ਗਲਤ ਹੋ ਰਿਹਾ ਹੈ ਜੀ। ਫਿਰ ਉਹ ਕਹਿੰਦੇ 1992 ਦੇ ਵਿੱਚ ਜਦੋਂ ਬਾਬਰੀ ਮਸਜਿਦ ਢਾਈ ਆ ਉਦੋਂ ਵੀ ਮੈਸੇਜ ਬੜਾ ਆਇਆ, ਪ੍ਰੋਟੈਸਟ ਹੋਇਆ ਵੈਸਟਰਨ ਕੰਟਰੀਜ਼ ਦੇ ਵਿੱਚ। ਫਿਰ ਜਦੋਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਇਹਨਾਂ ਨੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਹੈ ਉਦੋਂ ਵੀ ਬਹੁਤ ਪ੍ਰੋਟੈਸਟ ਹੋਇਆ, ਇਸ ਗੱਲ ਦੀ ਨਿਖੇਧੀ ਕੀਤੀ ਗਈ ਜੀ। ਪਰ ਕਹਿੰਦੇ ਕਿ ਉਸ ਤੋਂ ਬਾਅਦ ਤੁਸੀਂ ਸ਼ਾਇਦ ਜਾਣਦੇ ਹੋਵੋ ਕਿ 2002 ਦੇ ਰਾਈਟਸ ਤੋਂ ਬਾਅਦ ਮੋਦੀ ਨੂੰ ਤੇ ਹੋਰ ਇਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਵੀਜ਼ੇ ਵੈਸਟਰਨ ਕੰਟਰੀਜ਼ ਦੇ ਵਿੱਚ ਬੈਨ ਕਰ ਦਿੱਤੇ ਗਏ ਸੀ ਜੀ। ਬਿਲਕੁਲ, ਉਹਨਾਂ ਨੂੰ ਇੱਥੇ ਆਉਣ ਤੱਕ ਦੀ ਆਗਿਆ ਨਹੀਂ ਸੀ। ਪਰ ਉਹ ਕਹਿ ਰਹੇ ਨੇ ਕਿ 2014 ਤੋਂ ਬਾਅਦ ਹੁਣ ਬਹੁਤ ਠੰਡਾ ਹੈ ਕਿਉਂਕਿ ਤੁਸੀਂ ਆਮ ਜੇ ਹੁਣ ਦੇਖੋ 8 ਸਾਲਾਂ ਦੀ ਬੱਚੀ ਦੇ ਨਾਲ ਬਲਾਤਕਾਰ ਕਰਕੇ ਉਹਨੂੰ ਜਾਨੋਂ ਮਾਰ ਮੁਕਾਇਆ ਹੋਵੇ ਤੇ ਕਿਉਂ ਨਾ ਪ੍ਰੋਟੈਸਟ ਸਟਰੋਂਗ ਕੰਡੈਮਨੇਸ਼ਨ ਵੈਸਟਰਨ ਕੰਟਰੀਜ਼ ਦੇ ਵਿੱਚੋਂ ਕਿਉਂ ਨਾ ਹੋਈ ਹੋਵੇ। ਉਹਦਾ ਕਾਰਨ ਇਹ ਹੈ ਕਿ ਜਿਹੜੀ RSS ਹੈ ਉਹ ਆਪਣੇ ਕਿਸੇ ਵੀ ਮੈਂਬਰ ਦੀ ਲਿਸਟ ਨਹੀਂ ਰੱਖਦੀ ਜੀ। They keep no records, they have no bank accounts and they pay no taxes. ਉਹਨਾਂ ਕੋਲ ਸ਼ੈਲ ਆਰਗੇਨਾਈਜੇਸ਼ਨਸ ਨੇ ਹਰ ਚੀਜ਼ ਲਈ, ਹਰ ਜਗ੍ਹਾ ਤੇ ਹਰ ਮਾਈਨੋਰਿਟੀ ਨੂੰ ਮਾਰਨ ਲਈ ਉਹਨਾਂ ਨੇ ਆਰਗੇਨਾਈਜੇਸ਼ਨਸ ਬਣਾਈਆਂ ਹੋਈਆਂ ਨੇ, ਉਹਨਾਂ ਨੂੰ ਨਾਨ ਪ੍ਰੋਫਿਟ ਦਾ ਨਾਮ ਦਿੱਤਾ ਹੋਇਆ ਜਿਹਦੇ ਨਾਂ ਤੇ ਉਹ ਪੈਸੇ ਇਕੱਠੇ ਕਰਦੇ ਨੇ ਜੀ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਹਰ ਆਰਗੇਨਾਈਜੇਸ਼ਨ ਜਿਹੜੀ ਇੰਡੀਆ 'ਚ ਕੰਮ ਕਰ ਰਹੀ ਆ ਉਹਦੀ ਇੱਕ ਸਿਸਟਰ ਆਰਗੇਨਾਈਜੇਸ਼ਨ ਅਮਰੀਕਾ ਦੇ ਵਿੱਚ ਕੰਮ ਕਰ ਰਹੀ ਹੈ। ਸੋ ਅਸੀਂ ਕਹਿੰਦੇ ਆ ਕਿ ਕਾਂਗਰਸਮੈਨ ਨੂੰ ਅਪਰੋਚ ਕਰੀਏ, ਸੈਨੇਟਰ ਨੂੰ ਕਰੀਏ, ਅਸੀਂ ਆਪਣੀ ਫਰਿਆਦ ਲੈ ਕੇ ਚੱਲੀਏ, ਪਰ ਉਹ ਤਾਂ ਪਹਿਲਾਂ ਹੀ ਉੱਥੇ ਪਹੁੰਚੇ ਹੋਏ ਨੇ। ਉਹ ਜਿਹੜਾ ਨਾਗ ਹੈ ਉਹ ਹੁਣ ਵੈਸਟਰਨ ਸਭਿਅਤਾ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਜੀ ਕਿਉਂਕਿ ਜਿਹੜੀ ਵੈਸਟਰਨ ਸਭਿਅਤਾ ਇਹਨਾਂ ਨੇ ਨਾਜ਼ਿਜ਼ਮ ਤੇ ਫੈਸਿਜ਼ਮ ਨੂੰ ਰਿਜੈਕਟ ਕੀਤਾ ਹੈ 1945 ਦੇ ਵਿੱਚ ਜਦੋਂ ਵਰਲਡ ਵਾਰ 2 ਦਾ ਐਂਡ ਹੋਇਆ ਹੈ ਤੇ ਵੈਸਟਰਨ ਸਿਵਲਾਈਜੇਸ਼ਨ ਨੇ ਕਿਹਾ ਹੈ ਕਿ ਨਹੀਂ ਅਸੀਂ ਇਹੋ ਜਿਹਾ ਕੰਮ ਨਹੀਂ ਹੋਣ ਦਿਆਂਗੇ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਉਹ ਜਿਹੜਾ ਨਾਗ ਹੈ ਉਹ ਵਾਪਸ ਆ ਰਿਹਾ ਹੈ ਨਾਜ਼ਿਜ਼ਮ ਦਾ ਤੇ ਫੈਸਿਜ਼ਮ ਦਾ, ਤੇ ਜਿਹੜੀ ਕਮਿਊਨਿਟੀ ਦੇ ਵਿੱਚ ਹੇਟਰਡ ਪੈਦਾ ਕਰਨੀ, ਜਾਤੀਵਾਦ ਦੇ ਨਾਮ ਤੇ ਲੋਕਾਂ ਨੂੰ ਵੰਡਣਾ ਜਾਂ ਧਰਮ ਦੇ ਨਾਮ ਤੇ ਲੋਕਾਂ ਨੂੰ ਵੰਡਣਾ, ਉਹ ਮੈਸੇਜ ਜਿਹੜਾ ਸਿੱਖ ਡਾਇਸਪੋਰਾ ਹੈ ਸਪੈਸ਼ਲੀ ਕਿਉਂਕਿ ਅਸੀਂ ਹਮੇਸ਼ਾ ਹੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਰਹੇ ਹਾਂ ਔਰ ਸਾਡੇ ਗੁਰੂ ਨੇ ਹਮੇਸ਼ਾ ਹੀ ਸਾਨੂੰ ਪੰਗਤ ਤੇ ਸੰਗਤ ਕਰਨ ਦਾ ਜਿਹੜਾ ਹੁਕਮ ਕੀਤਾ ਹੈ ਅਸੀਂ ਉਸ ਦੇ ਧਾਰਨੀ ਆ। ਸਾਡੇ ਲਈ ਬਹੁਤ ਹੀ ਇਹ ਗੱਲ ਜ਼ਰੂਰੀ ਬਣਦੀ ਹੈ ਕਿ ਅਸੀਂ ਬਾਕੀ ਮਾਈਨੋਰਿਟੀਜ਼ ਨੂੰ ਵੀ ਨਾਲ ਲੈ ਕੇ, ਉਹ ਚਾਹੇ ਕ੍ਰਿਸਚੀਅਨਸ ਨੇ, ਬੋਧੀ ਨੇ, ਦਲਿਤ ਨੇ, ਚਾਹੇ ਉਹ ਹਿੰਦੂ ਵੀ ਨੇ, ਅਸੀਂ ਉਹਨਾਂ ਦੇ ਨਾਲ ਵੀ ਆਪਣੇ ਨਾਲ ਲੈ ਕੇ ਉਹਨਾਂ ਨੂੰ ਚੱਲਣਾ ਹੈ ਕਿ ਅਸੀਂ ਇਸ ਚੀਜ਼ ਦੀ ਨਿਖੇਧੀ ਕਰਨੀ ਹੈ। RSS ਦੇ ਕਿਸੇ ਵੀ ਅਸੀਂ ਉਹਨਾਂ ਨੂੰ ਮੁਕਾਮ ਤੇ ਨਹੀਂ ਪਹੁੰਚਣ ਦੇਣਾ ਜੀ। ਪਵਨ ਸਿੰਘ ਜੀ, ਜਿਵੇਂ ਤੁਸੀਂ ਸਾਰਿਆਂ ਨੂੰ ਇਕੱਠਿਆਂ ਲੈ ਕੇ ਡਾਇਸਪੋਰਾ ਦੇ ਵਿੱਚ ਨਾਲ ਚੱਲਣ ਦੀ ਗੱਲ ਕਰਦੇ ਹੋ ਤੇ ਇੱਥੇ ਜਿਹੜੇ ਸੈਮੀਨਾਰ ਦੇ ਵਿੱਚੋਂ ਵੀ ਇਹ ਮੈਸੇਜ ਜਿਹੜਾ ਹੈਗਾ ਉਹ ਸਾਹਮਣੇ ਸਾਡੇ ਨਿਕਲ ਕੇ ਆਉਂਦਾ, ਪਰ ਜਿਵੇਂ ਤੁਸੀਂ ਕਿਹਾ ਕਿ ਜਿਹੜੀਆਂ RSS ਦੀਆਂ ਆਊਟਫਿਟਸ ਹੈਗੀਆਂ ਨੇ ਉਹਨਾਂ ਦੀਆਂ ਸਿਸਟਰ ਆਰਗੇਨਾਈਜੇਸ਼ਨਸ ਇੱਥੇ ਅਮਰੀਕਾ ਦੇ ਵਿੱਚ ਕੰਮ ਕਰ ਰਹੀਆਂ ਨੇ, ਜੇ ਇਹਦੇ ਤੇ ਤੁਸੀਂ ਥੋੜ੍ਹਾ ਜਿਹਾ ਐਲੈਬੋਰੇਟ ਕਰਕੇ ਸਾਨੂੰ ਦੱਸ ਸਕੋ ਸਾਡੇ ਦਰਸ਼ਕਾਂ ਨੂੰ ਜਿਹੜੇ ਇਸ ਵਕਤ ਨਾਰਥ ਅਮਰੀਕਾ 'ਚ ਖਾਸ ਤੌਰ ਤੇ ਸਾਡੇ ਨਾਲ ਬਣੇ ਹੋਏ ਆ। ਦੇਖੋ ਜੀ, ਉਹਦਾ ਆਪਣੇ ਸਾਹਮਣੇ ਸਾਰਿਆਂ ਦੇ ਇੱਕ ਬੜੀ ਵੱਡੀ ਐਗਜ਼ਾਮਪਲ ਆ ਰਹੀ ਹੈ ਕਿ ਇਹ ਜਿਹੜੇ ਹਿੰਦੂਤਵਾ ਦਾ ਏਜੰਡਾ ਲੈ ਕੇ ਇੱਕ ਵਰਲਡ ਹਿੰਦੂ ਕਾਂਗਰਸ ਸਤੰਬਰ 7 ਤੋਂ ਲੈ ਕੇ 9 ਤੱਕ ਸ਼ਿਕਾਗੋ ਦੇ ਵਿੱਚ ਕੀਤੀ ਜਾ ਰਹੀ ਹੈ ਜੀ। ਹੁਣ ਜੇ ਮੈਂ ਤੁਹਾਨੂੰ ਉਸ ਲਿਸਟ ਦੇ ਨਾਮ ਦੱਸਾਂ ਤਾਂ ਸ਼ਾਇਦ ਤੁਸੀਂ ਚੌਕੰਨੇ ਹੋ ਜਾਓਗੇ ਤੇ ਬਹੁਤ ਹੈਰਾਨ ਹੋਵੋਗੇ ਕਿ ਉਹਦੇ ਵਿੱਚ ਜਿੱਥੇ ਮੋਹਨ ਭਗਵਤ ਨੂੰ ਸੱਦਿਆ ਹੈ ਉਹਦੇ ਨਾਲ ਇੱਕ ਡੈਮੋਕ੍ਰੈਟਿਕ ਕਾਂਗਰਸ ਵੂਮਨ ਜਿਹੜੀ ਹਵਾਈ ਦੀ ਸਟੇਟ ਤੋਂ ਅਮਰੀਕਾ ਦੇ ਮਤਲਬ ਲੈਜਿਸਲੇਟਿਵ ਬਾਡੀ ਦੀ ਪਾਰਟ ਹੈ, ਉਹਦਾ ਨਾਮ ਹੈ ਤੁਲਸੀ ਗਬਾਰਡ ਜੀ। ਹੁਣ ਤੁਸੀਂ ਇਹ ਦੇਖੋ ਕਿ ਅਮਰੀਕਾ ਦਾ ਰੈਪਰੈਜ਼ੈਂਟੇਟਿਵ ਜਿਹੜਾ ਇਲੈਕਟਡ ਅਫੀਸ਼ੀਅਲ ਹੈ ਜਿਹਨੇ ਅਮਰੀਕਾ ਦੇ ਸੰਵਿਧਾਨ ਨੂੰ ਚਲਾਉਣ ਦੀ ਸਹੁੰ ਖਾਧੀ ਹੈ, ਉਹ ਮੋਹਨ ਭਗਵਤ ਦੇ ਨਾਲ ਸਟੇਜ ਸ਼ੇਅਰ ਕਰ ਰਿਹਾ ਹੈ। ਪ੍ਰਿੰਸਟਨ ਯੂਨੀਵਰਸਿਟੀ ਤੋਂ ਪ੍ਰੋਫੈਸਰ ਆ ਰਹੇ ਨੇ ਜੀ। ਸੋ ਇਹ ਕੋਈ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਨਪੜ੍ਹ ਲੋਕਾਂ ਦਾ ਜਿਹੜਾ ਟੋਲਾ ਹੈ ਉਹ ਹੇਠ ਫੈਲਾ ਰਿਹਾ ਹੈ। ਬੜੇ ਪਲੈਨਡ ਤਰੀਕੇ ਦੇ ਨਾਲ ਮਤਲਬ ਜਿਹੜੀ ਇੰਟੈਲੀਜੈਂਸੀਆ ਹੁੰਦੀ ਆ ਕਮਿਊਨਿਟੀ ਦੇ ਵਿੱਚ, ਜਿਹੜੇ ਸਮਾਰਟ ਲੋਕੀ ਨੇ ਉਹਨਾਂ ਨੂੰ ਘੇਰਾ ਪਾ ਕੇ ਤੇ ਇਹ ਮਤਲਬ ਆਪਣਾ ਏਜੰਡਾ ਜਿਹੜਾ ਅੱਗੇ ਲੈ ਕੇ ਆ ਰਹੇ ਨੇ। ਔਰ ਜੇ ਮੈਂ ਕਹਾਂਗਾ ਕਿ ਜੇ ਮਾਈਨੋਰਟੀਜ਼ ਹੁਣ ਵੀ ਨਾ ਜਾਗੀਆਂ ਤੇ ਫਿਰ ਸਮਝੋ ਕਿ ਫਿਰ ਉਹ ਰਾਜ ਕਰਨਗੇ, ਉਹ ਵੈਸਟਰਨ ਸਭਿਅਤਾ ਤੇ ਵੀ ਹਿੰਦੂਤਵਾ ਹੀ ਚੱਲੇਗੀ ਜੀ। ਤੇ ਜੇ ਭਾਈ ਸਾਹਿਬ ਇਹਨੂੰ ਪੰਜਾਬ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ, ਭਾਰਤ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਤੁਸੀਂ ਕਿਵੇਂ ਦੇਖਦੇ ਹੋ? ਜਿਵੇਂ 2014 ਦੀ ਤੁਸੀਂ ਗੱਲ ਕੀਤੀ ਹੈ ਕਿ ਜਦੋਂ 1992 ਦੀ ਗੱਲ ਹੁੰਦੀ ਹੈ, 84 ਦੀ ਗੱਲ ਹੁੰਦੀ ਹੈ, ਕਾਫੀ ਜਿਹੜੇ ਪ੍ਰੋਟੈਸਟ ਹੈਗੇ ਆ ਬਾਹਰ ਡਾਇਸਪੋਰਾ ਦੇ ਵਿੱਚ
ਉਦੋਂ ਹੋਏ ਆ, ਭਾਵੇਂ ਉਹ 2002 ਦਾ ਟਾਈਮ ਹੋਵੇ। ਪਰ 2014 ਤੋਂ ਬਾਅਦ ਦਾ ਜਿਹੜਾ ਟਾਈਮ ਪੀਰੀਅਡ ਹੈਗਾ, ਹੁਣ ਉੱਥੇ ਹਿੰਦੂਤਵਾਦ ਦਾ ਜਾਂ ਇਸ ਆਈਡੀਓਲੋਜੀ ਦਾ ਜਿਹੜਾ ਗਲਬਾ ਹੈਗਾ ਉਹ ਇਸ ਹੱਦ ਤੱਕ ਵੱਧ ਚੁੱਕਿਆ ਹੈ ਵੀ ਉਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਵੀ ਵਿਰੋਧ ਦੀ ਆਵਾਜ਼ ਹੈਗੀ ਆ ਉਹਨੂੰ ਦੱਬਣ ਦੀ, ਉਹਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਆ। ਇਹਦੀਆਂ ਜਿਹੜੀਆਂ ਐਗਜ਼ਾਮਪਲਸ ਨੇ ਜਾਂ ਇੱਦਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਮੀਡੀਆ ਦੇ ਵਿੱਚ ਸਾਨੂੰ ਰੋਜ਼ਾਨਾ ਦੇਖਣ ਨੂੰ ਮਿਲਦੀਆਂ ਨੇ। ਪਰ ਕਿਤੇ ਨਾ ਕਿਤੇ ਉਹਦਾ ਜਿਹੜਾ ਬੈਕਲੈਸ਼ ਹੈਗਾ ਉਹ ਵੀ ਦੇਖਣ ਨੂੰ ਮਿਲਦਾ। ਪਰ ਕੀ ਕਾਰਨ ਹੈ ਕਿ ਇੱਥੇ ਡਾਇਸਪੋਰਾ ਦੇ ਵਿੱਚ ਬੈਠਿਆਂ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਇੱਕ ਅਵੇਅਰਨੈਸ ਦੀ ਵੀ ਗੱਲ ਕਰਦੇ ਹਾਂ ਤੇ ਵਿਰੋਧ ਦੀ, ਪ੍ਰੋਟੈਸਟ ਦੀ ਵੀ ਗੱਲ ਹੁੰਦੀ ਹੈ, ਭਾਵੇਂ ਉਹ ਨਰਿੰਦਰ ਮੋਦੀ ਦੇ ਖਿਲਾਫ ਹੋਵੇ ਜਾਂ ਹਿਊਮਨ ਰਾਈਟਸ ਤੇ ਜਿਹੜੀਆਂ ਵੀ ਵਾਇਲੇਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਮੁੱਖ ਰੱਖਦਿਆਂ ਹੋਵੇ। ਪਰ ਕੀ ਕਾਰਨ ਹੈ ਵੀ ਜਿਹੜੇ ਇੱਥੋਂ ਦੇ ਲਾਅ ਮੇਕਰਸ ਹੈਗੇ ਆ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ ਜਾਂ ਨਜ਼ਰਅੰਦਾਜ਼ ਕੀਤੀਆਂ ਜਾਂਦੀਆਂ ਨੇ, ਜਾਂ ਆਪਣੇ ਜਿਹੜੇ ਬਿਜ਼ਨਸ ਇੰਟਰਸਟ ਹੈਗੇ ਆ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ? ਦੋ ਗੱਲਾਂ ਕਰਾਂਗਾ। ਪਹਿਲਾਂ ਤੇ ਆਪਾਂ ਵੈਸਟਰਨ ਸਿਵਲਾਈਜੇਸ਼ਨ ਦੀ ਗੱਲ ਕਰਦੇ ਹਾਂ ਕਿ ਜਿਹੜੇ ਵੈਸਟਰਨ ਨੇਸ਼ਨਸ ਨੇ, ਇਹ ਕਿਉਂਕਿ ਇਸ ਵੇਲੇ ਜਿਹੜੇ ਵੈਸਟਰਨ ਨੇਸ਼ਨ ਨੇ ਇਹ ਮਲਟੀਪੋਲਰ ਵਰਲਡ ਹੋ ਚੁੱਕਿਆ, ਜਿੱਥੇ ਪਾਵਰ ਕੱਲੀ ਇੱਕ ਕੰਟਰੀ ਜਾਂ ਦੋ ਕੰਟਰੀਆਂ, ਜਿਵੇਂ ਰਸ਼ੀਆ ਤੇ ਅਮਰੀਕਾ ਸੀਗਾ ਉਹਨੂੰ ਬਾਈਪੋਲਰ ਕਹਿੰਦੇ ਸੀਗੇ ਜੀ। ਫਿਰ ਰੂਸ ਦੇ ਟੁੱਟ ਜਾਣ ਤੋਂ ਬਾਅਦ ਫਿਰ ਯੂਨੀਪੋਲਰ ਹੋ ਗਿਆ, ਫਿਰ ਕੱਲਾ ਅਮਰੀਕਾ ਹੀ ਤਾਕਤਵਰ ਸੀਗਾ। ਹੁਣ ਹੈਗਾ ਮਲਟੀਪੋਲਰ ਵਰਲਡ, ਜਿੱਥੇ ਬਹੁਤ ਸਾਰੇ ਪਲੇਅਰ ਹੋਰ ਵੀ ਆ ਗਏ ਨੇ, ਔਰ ਉਹਨਾਂ ਪਲੇਅਰਾਂ ਦੇ ਵਿੱਚੋਂ ਇੱਕ ਪਲੇਅਰ ਵੱਡਾ ਜਿਹੜਾ ਤਾਕਤਵਰ ਪਲੇਅਰ ਹੈ ਉਹ ਹੈਗਾ ਚਾਈਨਾ ਜੀ। ਔਰ ਚਾਈਨਾ ਦਾ ਜਿਹੜਾ ਪ੍ਰਭਾਵ ਹੈ, ਜਿਵੇਂ ਉਹਨਾਂ ਨੇ $1 ਬਿਲੀਅਨ ਲਾ ਕੇ ਗਵਾਦਰ ਪੋਰਟ ਬਣਾਇਆ, $1 ਬਿਲੀਅਨ ਲਾ ਕੇ ਉਹਨਾਂ ਸ਼੍ਰੀਲੰਕਾ ਦੇ ਵਿੱਚ 에ਅਰਪੋਰਟ ਬਣਾਇਆ, ਨੇਪਾਲ ਨੂੰ ਉਹ ਸਿੱਧੇ ਰੂਟ ਕੱਢ ਰਹੇ ਨੇ। ਹਾਂਜੀ, ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਵੈਸਟਰਨ ਸਿਵਲਾਈਜੇਸ਼ਨ ਇਹ ਸੋਚ ਰਹੀ ਆ ਕਿ ਕਿਤੇ ਕਮਿਊਨਿਸਟ ਚਾਈਨਾ ਜਿਹੜਾ ਉਹ ਹਾਵੀ ਨਾ ਹੋ ਜੇ ਜੀ ਏਸ਼ੀਆ ਦੇ ਵਿੱਚ। ਸੋ ਉਹਨੂੰ ਕਾਊਂਟਰ ਕਰਨ ਲਈ ਇਹ ਚਾਹੁੰਦੇ ਨੇ ਕਿ ਇੰਡੀਆ ਨੂੰ ਤਕੜਾ ਬਣਾਈਏ। ਪਰ ਜਿੱਥੇ ਗਲਤੀ ਕਰ ਰਹੇ ਨੇ, ਇੰਡੀਆ ਤਕੜਾ ਹੋਣਾ ਚਾਹੀਦਾ ਹੈ, ਕੋਈ ਇਹਦੇ ਵਿੱਚ ਸ਼ੱਕ ਨਹੀਂ ਹੈ, ਪਰ ਉਹ ਮਜਲੂਮਾਂ ਦਾ ਹੋਣਾ ਚਾਹੀਦਾ, ਉਹ ਸ਼ੂਦਰਾਂ ਦਾ ਹੋਣਾ ਚਾਹੀਦਾ, ਉਹ ਦਲਿਤਾਂ ਦਾ ਹੋਣਾ ਚਾਹੀਦਾ, ਉਹ ਮੁਸਲਮਾਨਾਂ ਦਾ ਹੋਣਾ ਚਾਹੀਦਾ, ਸਿੱਖਾਂ ਦਾ ਹੋਣਾ ਚਾਹੀਦਾ, ਕ੍ਰਿਸਚੀਅਨਸ ਦਾ ਹੋਣਾ ਚਾਹੀਦਾ, ਜਿਹੜੇ ਲੋਕ ਆਮ ਨੇ, ਜਿਹੜੇ ਅਮਰੀਕਾ ਦੀ ਜਿਹੜੇ ਇੰਡੀਆ ਦੀ ਭਲਾਈ ਲਈ ਕੰਮ ਕਰਦੇ ਆ ਰਹੇ ਨੇ। ਹੁਣ ਜੇ ਅਸੀਂ ਫਾਂਸੀਆਂ ਨੇ, ਤੋਪਾਂ ਦੇ ਅੱਗੇ ਵੀੜੇ ਗਏ ਨੇ ਜਾਂ ਕਾਲੇ ਪਾਣੀ ਦੀ ਸਜ਼ਾ ਹੈ, ਤੇ ਉਹ ਵੈਸਟ ਮੈਜੋਰਟੀ ਜਿਹੜੇ ਸੀਗੇ ਉਹ ਸਿੱਖ ਸੀਗੇ ਜਿਨ੍ਹਾਂ ਨੇ ਆਜ਼ਾਦੀ ਲਈ ਲੜੀ ਆ। ਉਹ ਆਜ਼ਾਦੀ ਹਿੰਦੂਤਵਾਂ ਨੂੰ ਤਾਂ ਲੈਣ ਲਈ ਨਹੀਂ ਨਾ ਲੜੀ ਜੀ, ਆਜ਼ਾਦੀ ਤਾਂ ਆਮ ਲੋਕਾਂ ਦੇ ਲਈ ਲੜੀ ਹੈ ਨਾ, ਮਜਲੂਮਾਂ ਦੀ ਰਾਖੀ ਦੇ ਲਈ। ਸੋ ਅਮਰੀਕਾ ਨੂੰ ਇਹ ਚੀਜ਼ ਚਾਹੀਦੀ ਹੈ ਕਿ ਹੁਣ ਜਿਵੇਂ ਪ੍ਰੀ ਕਲੋਨੀਅਲ ਸੀਗਾ ਨਾ, ਜਿਵੇਂ ਡਿਫਰੈਂਟ ਕਿੰਗਡਮ ਸੀਗੀਆਂ, ਸਿੱਖਾਂ ਦਾ ਵੀ ਜਿਹੜੀ ਸਰਕਾਰੇ ਖਾਲਸਾ ਸੀਗਾ, ਉਸ ਚੀਜ਼ ਨੂੰ ਬਹਾਲ ਕਰਨ ਦੀ ਲੋੜ ਹੈ ਤਾਂ ਕਿ ਸਾਊਥ ਏਸ਼ੀਆ ਦੇ ਵਿੱਚ ਐਵਰਲੈਸਟਿੰਗ ਪੀਸ ਆ ਸਕੇ। ਕਿਉਂਕਿ ਇਸ ਵੇਲੇ ਦੋ ਜਿਹੜੀਆਂ ਤਾਕਤਵਰ ਕੰਟਰੀਜ਼ ਨੇ ਸਾਊਥ ਏਸ਼ੀਆ ਦੇ ਵਿੱਚ, ਇੱਕ ਇੰਡੀਆ ਤੇ ਇੱਕ ਪਾਕਿਸਤਾਨ, ਦੋਵੇਂ ਨਿਊਕਲੀਅਰ ਪਾਵਰਡ ਨੇ। ਹਾਂਜੀ, ਔਰ ਉਹਨਾਂ ਦੀ ਆਪਸ ਦੇ ਵਿੱਚ ਖਹਿਬੰਦੀ ਜਿਹੜੀ ਆ ਉਹ ਹੁੰਦੀ ਰਹਿੰਦੀ ਹੈ। ਹੁਣ ਇਸ ਵੇਲੇ ਇੰਡੀਆ ਜਿਹੜਾ ਉਹ ਕਸ਼ਮੀਰ ਦੇ ਵਿੱਚ ਇੰਨਾ ਕਿ ਜ਼ਿਆਦਾ ਤਸ਼ੱਦਦ ਕਰ ਰਿਹਾ ਹੈ, ਜਿਹੜਾ ਸਾਨੂੰ ਬਾਹਰ ਮਤਲਬ ਕੋਈ ਰਿਪੋਰਟਾਂ ਆਉਂਦੀਆਂ ਵੀ ਨਹੀਂ ਆ ਜੀ, ਬੇਹੱਦ ਤਸ਼ੱਦਦ ਹੋ ਰਿਹਾ। ਔਰ ਉਸ ਚੀਜ਼ ਨੂੰ ਐਂਡ ਕਰਨ ਦਾ ਇਹੀ ਤਰੀਕਾ ਹੈ ਕਿ ਇੰਡੀਆ ਨੂੰ ਉਹਦੇ ਪ੍ਰੀ ਕਲੋਨੀਅਲ ਟਾਈਮ ਦੇ ਵਿੱਚ ਵੰਡ ਦਿੱਤਾ ਜਾਵੇ ਜੀ, ਔਰ ਨਾ ਕਿ ਉਹ ਕਿਸੇ ਧਰਮ ਦੇ ਨਾਂ ਤੇ ਜਾਂ ਐਥਨੀਸਿਟੀ ਦੇ ਨਾਂ ਤੇ ਨਾ ਵੰਡਿਆ ਜਾਵੇ। ਜਦੋਂ ਸਰਕਾਰੇ ਖਾਲਸਾ ਵੀ ਸੀਗਾ ਉਹਦੇ ਵਿੱਚ ਸਿੱਖਾਂ ਦੀ ਪਾਪੂਲੇਸ਼ਨ ਸਿਰਫ 18% ਸੀਗੀ ਜੀ, ਔਰ ਮੁਸਲਮਾਨ, ਹਿੰਦੂ ਔਰ ਸਿੱਖ ਜਿਹੜੇ ਤਿੰਨ ਮੇਜਰ ਪਲੇਅਰ ਸੀਗੇ, ਆਪਸ ਦੇ ਵਿੱਚ ਬਹੁਤ ਭਾਈਚਾਰਾ ਇਹਨਾਂ ਦਾ ਸਟਰੋਂਗ ਸੀਗਾ। ਔਰ ਅੱਜ ਭਾਈਚਾਰਾ ਉਹ ਸਾਨੂੰ ਸ਼ਾਇਦ ਇੰਡੀਆ ਵਾਲੇ ਜਿਹੜੇ ਚੜ੍ਹਦੇ ਪੰਜਾਬ ਵੱਲ ਵੇਖਣ ਨੂੰ ਨਹੀਂ ਮਿਲਦਾ, ਪਰ ਅੱਜ ਵੀ ਜਿਹੜੇ ਵੀਰ ਜਾਂਦੇ ਨੇ ਉੱਧਰ ਲਹਿੰਦੇ ਪੰਜਾਬ ਵੱਲ, ਉਹ ਦੱਸਦੇ ਨੇ ਕਿ ਉਹ ਜਜ਼ਬਾ ਅੱਜ ਵੀ ਲੋਕਾਂ ਦੇ ਵਿੱਚ ਹੈ। ਸਰਦਾਰਾਂ ਨੂੰ ਮਿਲ ਕੇ ਜਿਹੜੇ ਪਾਕਿਸਤਾਨੀ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਜੀ। ਔਰ ਜਿਹੜੀ ਤੁਸੀਂ ਗੱਲ ਕੀਤੀ ਸੀਗੀ ਕਿ ਪੰਜਾਬ ਦੇ ਹਵਾਲੇ ਤੋਂ, ਕਿ ਪੰਜਾਬ ਦੇ ਵਿੱਚ ਬੈਕਲੈਸ਼ ਜਿਹੜਾ ਹੈ ਉਹ ਹਮੇਸ਼ਾ ਰਿਹਾ ਹੈ ਔਰ ਅੱਜ ਵੀ ਉਹ ਰਹਿੰਦਾ ਹੈ। ਕਿਉਂਕਿ ਤੁਸੀਂ ਦੇਖੋ, ਜਦੋਂ ਜਸਟਿਨ ਟਰੂਡੋ ਗਏ ਤੇ ਇਹਨਾਂ ਨੇ ਬਹੁਤ ਇੱਕ ਕੋਲਡ ਸ਼ੋਲਡਰ ਦਿੱਤਾ ਸੀਗਾ ਜੀ, ਮਤਲਬ ਮੋਦੀ ਆਪ ਲੈਣ ਨਹੀਂ ਗਿਆ। ਫਿਰ ਕੈਪਟਨ ਅਮਰਿੰਦਰ ਸਿੰਘ ਦਾ ਵੀ ਰੌਲਾ ਪੈਂਦਾ ਸੀਗਾ ਕਿ ਉਹ ਵੀ ਨਹੀਂ, ਮਤਲਬ ਜਿਹੜੀ ਡਿਊ ਰਿਸਪੈਕਟ ਹੁੰਦੀ ਆ, ਬਣਦਾ ਸਤਿਕਾਰ ਹੈ, ਉਹ ਨਹੀਂ ਦੇ ਰਹੇ। ਔਰ ਉਦੋਂ ਇਹਨਾਂ ਨੇ ਇੱਕ ਗੱਲ ਇੱਕੋ ਬਹੁਤ ਧਮਾਈ ਸਾਰੇ ਪਾਸੇ, ਖਾਲਿਸਤਾਨੀ ਖਾਲਿਸਤਾਨੀ ਖਾਲਿਸਤਾਨੀ, ਇਹ ਖਾਲਿਸਤਾਨੀ ਬਾਹਰੋਂ ਪ੍ਰੋਬਲਮ ਲੈ ਕੇ ਆ ਰਹੇ ਨੇ ਜੀ, ਇਹ ਕੈਨੇਡਾ ਤੋਂ ਲੈ ਕੇ ਆ ਰਹੇ, ਅਮਰੀਕਾ ਤੋਂ ਲੈ ਕੇ ਆ ਰਹੇ ਆ। ਉਸਦਾ ਬਹੁਤ ਹੀ ਢੁਕਵਾਂ ਜਵਾਬ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਦਿੱਤਾ ਸੀਗਾ। ਉਹਨਾਂ ਜਗਰਾਉਂ ਦੇ ਵਿੱਚ ਇੱਕ ਰੈਲੀ ਕੀਤੀ ਜੀ, ਉਹਨਾਂ ਕਿਹਾ ਕਿ ਤੁਸੀਂ ਬਾਹਰ ਵਾਲਿਆਂ ਖਾਲਿਸਤਾਨੀਆਂ ਦੀ ਗੱਲ ਕਰਦੇ, ਕਹਿੰਦੇ ਇੱਥੇ ਕੋਈ ਨਹੀਂ ਬੋਲਦਾ, ਸਾਨੂੰ ਆ ਕੇ ਰੋਕੋ।
ਕਿਉਂਕਿ ਉਹਨਾਂ ਬਤੌਰ ਸੁਪਰੀਮ ਕੋਰਟ ਦੇ ਵਿੱਚੋਂ ਕੇਸ ਵੀ ਜਿੱਤਿਆ ਹੋਇਆ ਹੈ ਕਿ ਜਿੱਥੇ ਖਾਲਿਸਤਾਨ ਦਾ ਨਾਰਾ ਲਾਉਣਾ ਲੀਗਲ ਹੈ ਜੀ। ਔਰ ਜਿਵੇਂ ਉਹ ਨੇ ਜਿਹੜੇ ਉਸ ਗ੍ਰੇਡ ਦੇ ਕਹਿ ਲਓ, ਜਿਹੜੇ ਉਸ ਜਮਾਤ ਦੇ ਲੋਕ ਨੇ ਜਿਹੜੇ ਹਰ ਇੱਕ ਦੇ ਲਈ ਲੜਨਾ ਚਾਹੁੰਦੇ ਨੇ, ਮਜ਼ਲੂਮਾਂ ਦੀ ਰਾਖੀ ਕਰਨਾ ਚਾਹੁੰਦੇ ਨੇ, ਮਾਨਵਤਾ ਨੂੰ ਬਰਾਬਰਤਾ ਦਿਵਾਉਣਾ ਚਾਹੁੰਦੇ ਨੇ, ਉਹ ਅਜੇ ਵੀ ਬੋਲ ਰਹੇ ਨੇ ਜੀ। ਔਰ ਉਹਦਾ ਸਾਨੂੰ ਇੰਨੀ ਕੁ ਗੱਲ ਕਲੀਅਰ ਹੈ ਕਿ ਸਾਡਾ ਜਿਹੜਾ ਨਿਸ਼ਾਨਾ ਹੈ ਉਹ ਐਡਮਿਨਿਸਟ੍ਰੇਸ਼ਨ ਚੇਂਜ ਕਰਨ ਦਾ ਨਹੀਂ ਹੈ, ਉੱਥੇ ਇੱਕ ਪੀਸਫੁਲ ਕੰਟਰੀ ਬਣਾਈ ਜਾਵੇ। ਜੀ ਪਵਨ ਸਿੰਘ ਜੀ, ਅਖੀਰ ਦੇ ਵਿੱਚ ਮੈਂ ਇੱਕ ਗੱਲ ਤੁਹਾਡੇ ਕੋਲੋਂ ਜਾਣਨੀ ਚਾਹੂੰਗਾ, ਜਿਵੇਂ ਵੱਖਰੇ ਰਾਜ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤੁਸੀਂ ਉਹਦੀ ਐਡਵੋਕੇਸੀ ਕਰਦੇ ਹੋ ਐਂਡ ਰਾਈਟਲੀ ਸੋ। ਪੰਜਾਬ ਦੀ ਅਸੀਂ ਗੱਲ ਕਰਦੇ ਹਾਂ, ਇੱਥੋਂ ਡਾਇਸਪੋਰਾ ਸਿੱਖਾਂ ਦੀ ਇਹਦੇ 'ਚ ਨੁਮਾਇੰਦਗੀ ਹੈਗੀ ਹੈ, ਪਰ ਜਦੋਂ ਅਸੀਂ ਇਕੱਠਿਆਂ ਹੋ ਕੇ ਗੱਲ ਕਰਨ ਦੀ, ਬਾਕੀ ਮਾਈਨੋਰਿਟੀਜ਼ ਦੇ ਨਾਲ ਕੰਮ ਕਰਨ ਦੀ ਗੱਲ ਕਰਦੇ ਹਾਂ, ਹਿਊਮਨ ਰਾਈਟਸ ਦੇ ਇਸ਼ੂ 'ਤੇ ਜਿਹੜਾ ਅੱਜ ਦਾ ਵਿਸ਼ਾ ਵੀ ਹੈਗਾ, ਤੇ ਸੈਮੀਨਾਰ ਜਿਹਨੂੰ ਤੁਸੀਂ ਅਟੈਂਡ ਕੀਤਾ, ਜਿੱਥੋਂ ਅਸੀਂ ਗੱਲਬਾਤ ਦੀ ਸ਼ੁਰੂਆਤ ਕੀਤੀ ਹੈ, ਉਹਦੇ ਵਿੱਚ ਵੀ ਉਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ, ਤਾਂ ਤੁਹਾਨੂੰ ਲੱਗਦਾ ਵੀ ਇਸ ਕਨਸੈਪਟ ਦੇ ਨਾਲ, ਵੱਖਰੇ ਕੰਟਰੀ ਦੀ, ਵੱਖਰੇ ਰਾਜ ਦੇ ਕਨਸੈਪਟ ਦੇ ਨਾਲ, ਜਿੱਥੇ ਅਸੀਂ ਇਹ ਗੱਲ ਨੂੰ ਮੁੱਖ ਰੱਖ ਕੇ ਚੱਲਦੇ ਹਾਂ, ਤੇ ਉੱਥੇ ਬਾਕੀ ਜਿਹੜੀਆਂ ਮਾਈਨੋਰਿਟੀਜ਼ ਹੈਗੀਆਂ ਨੇ ਇਹਦੇ ਤੇ ਸਿੱਖਾਂ ਦੇ ਨਾਲ ਖਲੋਣਗੀਆਂ? ਦੇਖੋ, ਜੇ ਅਸੀਂ 1799 'ਚ ਇਹ ਕੰਮ ਕਰ ਸਕਦੇ ਹਾਂ ਤੇ ਅੱਜ ਕਿਉਂ ਨਹੀਂ ਕਰ ਸਕਦੇ? ਜੇ ਅੱਜ ਤੋਂ ਅਸੀਂ 200-250 ਸਾਲ ਪਹਿਲਾਂ ਇਹ ਕੰਮ ਕਰ ਦਿੱਤਾ, ਜਦੋਂ ਇੰਟਰਨੈਟ ਨਹੀਂ ਸੀਗਾ, ਜਦੋਂ ਸੋਸ਼ਲ ਮੀਡੀਆ ਨਹੀਂ ਸੀਗਾ, ਜਦੋਂ ਇੰਨੇ ਛਾਪੇ ਵੀ ਨਹੀਂ ਸੀਗੇ ਕਿਤਾਬਾਂ ਦੇ, ਜੇ ਅਸੀਂ ਇਹ ਕੰਮ ਉਦੋਂ ਕਰ ਸਕਦੇ, ਅੱਜ ਕਿਉਂ ਨਹੀਂ ਕਰ ਸਕਦੇ? ਇੱਥੇ ਤਾਂ ਸਤਿਗੁਰਾਂ ਦਾ ਫਰਮਾਨ ਵੀ ਹੈ ਨਾ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਵਿਚਾਰਨ ਦੀ ਲੋੜ ਹੈ, ਵਿਦਿਆ ਲੈਣ ਦੀ ਲੋੜ ਹੈ। ਜਿਹੜੇ ਤੁਸੀਂ ਪੰਜਾਬ ਦੇ, ਅੱਜ ਪਾਕਿਸਤਾਨ ਵਾਲੇ ਪੰਜਾਬ ਦੇ ਜਿਹੜੇ ਇਤਿਹਾਸਕ ਗੁਰਦੁਆਰਿਆਂ ਦਾ ਜਦੋਂ ਤੁਸੀਂ ਦੇਖਦੇ ਹੋ, ਤੇ ਉਹ ਹਰ ਤੁਹਾਨੂੰ ਉੱਥੇ ਵੇਖਣ ਨੂੰ ਮਿਲਦਾ ਹੈ ਕਿ ਹਰ ਗੁਰਦੁਆਰੇ ਸਾਹਿਬ ਦੇ ਨਾਲ ਆਲਮੋਸਟ ਇੱਕ ਖਾਲਸਾ ਸਕੂਲ ਚੱਲਦਾ ਸੀਗਾ ਜੀ। ਔਰ ਉਹ ਬਹੁਤ ਹੀ ਮਤਲਬ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਸੀਗੇ, ਜਿੱਥੇ ਨਾ ਕਿ ਇਕੱਲੇ ਸਿੱਖ ਪੜ੍ਹਦੇ ਸੀਗੇ, ਕਿਉਂਕਿ ਦੁਨਿਆਵੀ ਵਿਦਿਆ ਵੀ ਮਿਲਦੀ ਸੀਗੀ, ਉੱਥੇ ਹਿੰਦੂ ਵੀ ਆਉਂਦੇ ਸੀਗੇ, ਉੱਥੇ ਮੁਸਲਮਾਨ ਵੀ ਆਪਣੇ ਬੱਚਿਆਂ ਨੂੰ ਭੇਜਦੇ ਸੀਗੇ ਵਿਦਿਆ ਲੈਣ ਦੇ ਲਈ ਜੀ। ਪਰ ਉਹ ਸਾਰਾ ਕੁਝ ਕਰਨ ਤੋਂ ਪਹਿਲਾਂ ਸਾਨੂੰ ਆਪਣਾ ਜਿਹੜਾ ਕਿਰਦਾਰ ਹੈ, ਸਿੱਖ ਨੂੰ ਸਿੱਖ ਬਣਨਾ ਪਏਗਾ, ਗੁਰੂ ਦੀ ਮੱਤ ਧਾਰਨ ਕਰਨੀ ਪਏਗੀ। ਉਹਦੇ ਵਿੱਚ ਮੈਂ ਆਪਣੀ ਕਮਿਊਨਿਟੀ ਵਾਲਿਆਂ ਨੂੰ ਵੀ ਬੇਨਤੀ ਕਰਾਂ, ਕਿਉਂਕਿ ਜਿਹੜਾ ਜਾਤ ਪਾਤ ਦਾ ਕੋਡ ਲੱਗਿਆ ਹੋਇਆ ਹੈ ਸਾਨੂੰ, ਉਹ ਜੇ ਅਸੀਂ ਗਲੋਂ ਲਾ ਦਈਏ ਤਾਂ ਗੁਲਾਮੀ ਜਿਹੜੀ ਆ ਉਹ ਬਹੁਤ ਜਲਦ ਹੀ ਅਸੀਂ ਉਤੋਂ ਛੁਟਕਾਰਾ ਪਾ ਸਕਦੇ ਹਾਂ। ਕਿਉਂਕਿ ਅੱਜ ਵੀ ਬੜੇ ਦੁੱਖ ਦੀ ਗੱਲ ਹੈ ਕਿ ਜਾਤਾਂ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਾਏ ਜਾਂਦੇ ਨੇ, ਜਾਂ ਕਮਿਊਨਿਟੀ ਦੇ ਵਿੱਚ ਕੋਈ ਕੰਮ ਕਰਨਾ ਹੈ ਤਾਂ ਜਾਤੀਵਾਦ ਦੇ ਨਾਮ ਤੇ ਕਰੋ। ਦੇਖੋ, ਅਸੀਂ ਉਹ ਜਿਹੜਾ ਮਤਲਬ ਕਿ ਬ੍ਰਾਹਮਣਵਾਦ ਦਾ ਜਿਹੜਾ ਨਾਗ ਹੈ, ਉਹਨੂੰ ਤਾਂ ਆਪ ਅਸੀਂ ਗਲ ਦੇ ਵਿੱਚ ਪਾਇਆ, ਉਹਨੂੰ ਚੁੱਕੀ ਫਿਰਦੇ ਆ, ਤੇ ਨਾਲੇ ਅਸੀਂ ਗੱਲ ਕਰਦੇ ਹਾਂ ਬਰਾਬਰਤਾ ਦੀ। ਡਬਲ ਸਟੈਂਡਰਡ ਰੱਖ ਕੇ ਤਾਂ ਕੋਈ ਤਰੱਕੀ ਨਹੀਂ ਨਾ ਹੋਣੀ। ਕੰਟਰੀ ਵੀ ਬਣ ਸਕਦਾ, ਸਾਰਾ ਕੁਝ ਹੋ ਸਕਦਾ, ਪਰ ਦ੍ਰਿੜ ਨਿਸ਼ਚਾ ਚਾਹੀਦਾ। ਮਤਲਬ ਕਮਿਊਨਿਟੀ ਨੂੰ ਆਪਣੇ ਆਪ ਨੂੰ ਐਜੂਕੇਟ ਕਰਨ ਦੀ ਲੋੜ ਹੈ। We need to be role model citizens. We need to lead by example. ਜੀ ਪਵਨ ਸਿੰਘ ਜੀ, ਅਖੀਰ ਦੇ ਵਿੱਚ ਜਿਵੇਂ ਇਹ ਮੁਸਲਮਾਨਾਂ ਵੱਲੋਂ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਵੱਲੋਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਸੀ ਤੇ ਸਿੱਖਾਂ ਨੇ ਪਾਰਟਿਸਿਪੇਟ ਕੀਤਾ, ਜਿਹੜੀ ਸਿੱਖ ਮੁਸਲਿਮ ਬ੍ਰਦਰਹੁੱਡ ਹੈਗੀ ਹੈ, ਇੱਕ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਸਾਂਝ ਹੈਗੀ ਹੈ, ਇਸ ਹਵਾਲੇ ਦੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੀ ਅੱਜ ਦੀ ਮਾਈਨੋਰਿਟੀ, ਜਿਹੜੀ ਖਾਸ ਤੌਰ ਤੇ ਜਦੋਂ ਅਸੀਂ ਆਪਣੀ ਗੱਲ ਕਰਦੇ ਹਾਂ ਜਾਂ ਯੂਥ ਦੀ ਗੱਲ ਕਰਦੇ ਹਾਂ, ਤਾਂ ਕਿਤੇ ਨਾ ਕਿਤੇ ਮੀਡੀਆ ਵੱਲੋਂ ਸਿੱਖਾਂ ਤੇ ਮੁਸਲਮਾਨਾਂ ਦੇ ਖਿਲਾਫ ਇੱਕ ਦੂਜੇ ਨੂੰ ਭੜਕਾਉਣ ਦੇ ਲਈ ਕਈ ਵਾਰ ਇੱਦਾਂ ਦੀਆਂ ਜਿਹੜੀਆਂ ਸਟੋਰੀਜ਼ ਨੇ ਉਹ ਦੇਖਣ ਨੂੰ ਮਿਲਦੀਆਂ ਨੇ, ਜਿਹੜੀਆਂ ਆਪਸੀ ਸਾਂਝ ਨੂੰ ਕਿਤੇ ਨਾ ਕਿਤੇ ਢਾਹ ਲਾਉਂਦੀਆਂ ਨੇ। ਪਰ ਜਦੋਂ ਅਸੀਂ ਪੰਜਾਬ ਦੇ ਇੰਟਰਸਟ ਦੀ ਗੱਲ ਕਰਦੇ ਹਾਂ, ਭਾਵੇਂ ਉਹ ਪਾਕਿਸਤਾਨ ਦੇ ਹਵਾਲੇ ਨਾਲ ਹੋਵੇ ਜਾਂ ਓਵਰਆਲ ਜਦੋਂ ਅਸੀਂ ਸਿੱਖ ਮੁਸਲਿਮ ਸਾਂਝ ਦੀ ਗੱਲ ਕਰਦੇ ਹਾਂ, ਤਾਂ ਕੀ ਮੈਸੇਜ ਕੀ ਦੇਣਾ ਚਾਹੋਗੇ ਇਸ ਵਕਤ ਅੱਜ ਦੀ ਨੌਜਵਾਨ ਪੀੜ੍ਹੀ ਨੂੰ, ਖਾਸ ਤੌਰ ਤੇ ਸਿੱਖ ਮੁਸਲਮਾਨ ਸਾਂਝ ਨੂੰ ਮੁੱਖ ਰੱਖਦਿਆਂ? ਦੇਖੋ, ਜਿਹੜੀ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਸਾਂਝ ਹੈ ਨਾ, ਥਿਓਰੈਟੀਕਲੀ ਇਹ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਵੀ ਪਹਿਲਾਂ ਦੀ ਹੈ। ਉਹ ਪਹਿਲਾਂ ਦੀ ਐਵੇਂ ਹੈ ਕਿ ਜਿਹੜੇ ਬਾਬਾ ਫਰੀਦ ਜੀ ਨੇ, ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਅਸੀਂ ਉਹਨਾਂ ਦੇ ਅੱਗੇ ਰੋਜ਼ ਸਿਰ ਨਵਾਉਂਦੇ ਆ। ਉਹ ਮਤਲਬ ਸਾਨੂੰ ਸਭ ਤੋਂ ਵੱਡਾ ਪ੍ਰਤੀਕ ਤੇ ਉਹ ਹੈ ਕਿ ਸਾਡੀ ਜਿਹੜੀ ਸਾਂਝ ਆ ਉਹ ਕਦੀ ਟੁੱਟ ਨਹੀਂ ਸਕਦੀ, ਕਿਉਂਕਿ ਨਾ ਸਿੱਖ ਗੁਰੂ ਤੋਂ ਬੇਮੁਖ ਹੋ ਸਕਦਾ ਹੈ। ਔਰ ਜਦੋਂ ਤੱਕ ਗੁਰੂ ਦਾ ਸਿੱਖ ਹੈ ਉਹ ਸਿਰ ਨਵਾਏਗਾ, ਉਹਦੇ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਦੇ ਅੱਗੇ ਸਿਰ ਨਵਾਉਣਾ ਪਏਗਾ ਸਿੱਖ। ਸੋ ਸਾਡੀ ਸਾਂਝ ਤੇ ਉੱਥੋਂ ਹੀ ਸ਼ੁਰੂ ਹੋ ਜਾਂਦੀ ਹੈ। ਫਿਰ ਉਸ ਤੋਂ ਬਾਅਦ ਅਸੀਂ ਆਉਂਦੇ ਹਾਂ ਜਿਹੜੇ ਆਪਣਾ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਪੱਥਰ ਰੱਖਿਆ ਗਿਆ, ਉਹ ਵੀ ਇੱਕ ਮੁਸਲਮਾਨ ਸੀਗੇ, ਸਾਈਂ ਮੀਆਂ ਮੀਰ। ਹਾਂਜੀ, ਫਿਰ ਅਸੀਂ 10ਵੇਂ ਪਾਤਸ਼ਾਹ ਦੇ ਵੇਲੇ ਆਉਂਦੇ ਆ। 10ਵੇਂ ਪਾਤਸ਼ਾਹ ਨੇ 14 ਜੰਗ ਲੜੇ ਨੇ। ਇਤਿਹਾਸਕਾਰ ਦੱਸਦੇ ਨੇ ਕਿ ਜਿਹੜੇ 13 ਜੰਗ ਨੇ ਉਹ ਪਹਾੜੀ ਰਾਜਿਆਂ ਦੇ ਨਾਲ, 14ਵਾਂ ਜੰਗ ਜਿਹੜਾ ਸੀਗਾ ਉਹ ਮੁਗਲਾਂ ਦੇ ਨਾਲ ਸੀਗਾ। ਉਹ ਵੀ ਇਸ ਕਰਕੇ ਕਿ ਜਿਹੜੇ ਆਪਣਾ ਹਿੰਦੂ ਰਾਜੇ ਸੀਗੇ ਉਹ
ਮੁਗਲਾਂ ਨੂੰ ਭੜਕਾਉਂਦੇ ਸੀਗੇ ਕਿ ਇਹ ਜੋ ਹੈ ਤੋਹੀਨ ਕਰਦੇ ਨੇ ਇਸਲਾਮ ਦੀ, ਇਹ ਆਪਣਾ ਵੱਖਰਾ ਪੰਥ ਚਲਾ ਰਹੇ ਨੇ ਤੇ ਇਹਨਾਂ ਨੂੰ ਸਾਂਭਣ ਦੀ ਲੋੜ ਹੈ, ਤੁਹਾਡੇ ਰਾਜ ਨੂੰ ਮਤਲਬ ਇੱਕ ਐਜ਼ ਅ ਥ੍ਰੈਟ ਪੈਦਾ ਹੋ ਰਹੇ ਨੇ। ਹਾਂਜੀ, ਹੁਣ ਜਿੱਥੇ ਤੇ ਸਿੱਖ ਮੈਜੋਰਟੀ ਹੈ ਉੱਥੇ ਤਾਂ ਇੱਕੋ ਹੀ ਚੀਜ਼ ਹਮੇਸ਼ਾ ਹੀ ਸਾਨੂੰ ਪ੍ਰਚਾਰੀ ਜਾਂਦੀ ਹੈ, ਬਾਰ-ਬਾਰ ਇਸ ਚੀਜ਼ ਦਾ ਪ੍ਰਚਾਰ ਕੀਤਾ ਜਾਂਦਾ ਹੈ ਜੀ ਮੁਗਲ ਬਹੁਤ ਮਤਲਬ ਕੁਰਖਤ ਦਿਲ ਦੇ ਨੇ, ਬੜੇ ਸਖਤ ਨੇ। ਮੁਗਲ ਤਾਂ ਹੁਣ ਕਹਿੰਦੇ ਨੀ, ਮੁਸਲਮਾਨ ਕਹਿੰਦੇ ਨੇ। ਹਾਂਜੀ, ਕਿ ਸਿੱਖਾਂ ਦੇ ਗੁਰੂਆਂ ਨੂੰ, ਸਾਹਿਬਜ਼ਾਦਿਆਂ ਨੂੰ ਉਹਨਾਂ ਨੇ ਸ਼ਹੀਦ ਕੀਤਾ। ਤੇ ਸਾਹਿਬਜ਼ਾਦਿਆਂ ਦੀ ਗੱਲ ਜਦੋਂ ਕਰਦੇ ਨੇ ਫਿਰ ਸਰਹੰਦ ਦੇ ਸੂਬੇ ਦੇ ਨਾਲ ਜਿਹੜਾ ਖੜਾ ਸੀਗਾ ਉਹਦੀ ਗੱਲ ਕਿਉਂ ਨਹੀਂ ਕਰਦੇ? ਉਹ ਤਾਂ ਇੱਕ ਹਿੰਦੂ ਹੀ ਸੀਗਾ ਨਾ ਜੀ, ਜਿਹਨੇ ਕਿਹਾ ਸੀਗਾ ਕਿ ਇਹ ਸੱਪਾਂ ਦੇ ਬੱਚੇ ਜਿਹੜੇ ਨੇ ਇਹਨਾਂ ਜੰਮਦਿਆਂ ਦੇ ਮੂੰਹ ਤਿੱਖੇ ਨੇ ਜੀ। ਸੋ ਇਹ ਚੀਜ਼ਾਂ ਸਾਨੂੰ ਸਮਝਣ ਦੀ ਲੋੜ ਹੈ। ਸਿੱਖ ਨੇ ਜਾਤੀਵਾਦ ਤੋਂ ਉੱਪਰ ਉੱਠਣਾ ਹੈ। ਜਿਹੜਾ ਸਾਡਾ ਸਿੱਖ ਯੂਥ ਹੈ ਇਹਨਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਜਿੱਥੇ ਸਿੱਖੀ ਨੇ ਜਨਮ ਲਿਆ, ਜਿਸ ਧਰਤੀ, ਜਿਸ ਪੰਜਾਬ ਦੀ ਧਰਤੀ ਤੇ, ਉੱਥੇ ਸਿੱਖ ਵੀ ਸੀਗੇ, ਉੱਥੇ ਮੁਸਲਮਾਨ ਵੀ ਸੀਗੇ, ਉੱਥੇ ਹਿੰਦੂ ਵੀ ਸੀਗੇ ਜੀ। ਆਪਸੀ ਪਿਆਰ ਬਣਾ ਕੇ ਰੱਖਣਾ ਹੈ। ਜਾਨੋ ਜੋਤ ਨਾ ਪੁੱਛੋ ਜਾਤੀ, ਆਗਿਆ ਜਾਤ ਨਾ ਹੈ। ਅਸੀਂ ਜੋਤ ਨਾਲ ਜੁੜਨਾ ਹੈ, ਜਾਤ ਦੇ ਨਾਲ ਨਹੀਂ ਜੁੜਨਾ। ਕੋਈ ਕਿਸੇ ਮਜ਼ਹਬ ਦਾ ਹੈ ਉਹਨੂੰ ਉਹਦਾ ਮੁਬਾਰਕ ਹੈ ਜੀ, ਠੀਕ ਹੈ ਨਾ। ਔਰ ਕਿਉਂਕਿ ਇਹ ਜਿਹੜੇ ਹਿੰਦੂਤਵਾ ਵਾਲੇ ਨੇ ਇਹ ਹਮੇਸ਼ਾ ਗੱਲ ਕਰਦੇ ਨੇ ਜੀ ਜਦੋਂ ਖਾਲਿਸਤਾਨ ਬਣਨਾ ਹੈ ਹਿੰਦੂ ਕਿੱਥੇ ਜਾਣਗੇ, ਇਹਨਾਂ ਹਿੰਦੂਆਂ ਨੂੰ ਮਾਰਨਾ ਹੈ। ਹਿੰਦੂ ਜਿੱਥੇ ਰਹਿੰਦੇ ਆ ਰਹੇ ਨੇ ਉੱਥੇ ਹੀ ਰਹਿਣਗੇ, ਕਿਉਂ ਮਾਰਨਾ ਹੈ, ਕਿਉਂ ਕੱਢਣਾ ਹੈ? ਜੇ ਅਸੀਂ ਅੱਜ ਤੋਂ 200-250 ਸਾਲ ਪਹਿਲਾਂ ਪਿਆਰ ਨਾਲ ਰਹਿ ਸਕਦੇ ਹਾਂ ਤਾਂ ਸਾਨੂੰ ਹੁਣ ਕੀ ਹੋ ਗਿਆ? ਹੁਣ ਤਾਂ ਸਾਡੇ ਕੋਲ ਐਜੂਕੇਸ਼ਨ ਵੀ ਹੈ, ਹੁਣ ਸਾਡੇ ਕੋਲ ਮੈਸ ਮੀਡੀਆ ਦੇ ਸਾਧਨ ਨੇ, ਅਸੀਂ ਇੱਕ ਦੂਜੇ ਨਾਲ ਕਮਿਊਨੀਕੇਟ ਬੈਟਰ ਕਰ ਸਕਦੇ ਹਾਂ ਜੀ। ਸੋ ਇਹ ਤਾਂ ਐਵੇਂ ਮਤਲਬ ਅਨਹੋਣੀਆਂ ਗੱਲਾਂ ਕਰਦੇ ਨੇ ਜਦੋਂ ਕਹਿੰਦੇ ਨੇ ਜੀ ਕਮਿਊਨਿਟੀਜ਼ ਇਕੱਠੀਆਂ ਨਹੀਂ ਰਹਿ ਸਕਦੀਆਂ। ਕਿਉਂ ਨਹੀਂ ਰਹਿ ਸਕਦੀਆਂ? ਜੇ ਅਸੀਂ ਅਮਰੀਕਾ ਐਡੀ ਦੂਰ ਆ ਕੇ ਇਕੱਠੇ ਸਾਰੇ ਰਹਿ ਸਕਦੇ ਹਾਂ, ਗੱਲ ਤੇ ਲਾਅ ਐਂਡ ਆਰਡਰ ਦੀ ਹੈ ਨਾ, ਕਿ ਕੀ ਕਨਸਟੀਟਿਊਸ਼ਨ ਜਿਹੜਾ ਹੈ ਉਹ ਕਿਵੇਂ ਦਾ ਬਣਾਇਆ ਜਾ ਰਿਹਾ ਹੈ। ਔਰ ਨੰਬਰ 2, ਉਹ ਜਿਹੜੀ ਜੁਡੀਸ਼ੀਅਲ ਬ੍ਰਾਂਚ ਹੈ ਉਸ ਕਨਸਟੀਟਿਊਸ਼ਨ ਨੂੰ ਅਪਲਾਈ ਕਰਦੀ ਹੈ ਕਿ ਨਹੀਂ ਕਰਦੀ ਜੀ। ਹੁਣ ਇੰਡੀਆ ਦਾ ਜਿਹੜਾ ਸੰਵਿਧਾਨ ਹੈ ਉਹ ਜਦੋਂ ਸਿੱਖਾਂ ਦੀ ਹੋਂਦ ਹੀ ਨਹੀਂ ਮੰਨ ਰਿਹਾ ਕਿ ਸਿੱਖ ਇੱਕ ਵੱਖਰੀ ਕੌਮ ਹੀ ਨਹੀਂ ਹੈ। ਔਰ ਦੂਜੀ ਗੱਲ ਹਾਸੋਹੀਣੀ ਜਿਹੜੀ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਆਈ ਹੈ ਕਿ ਸੁਪਰੀਮ ਕੋਰਟ ਦਾ ਜਸਟਿਸ ਜਿਹੜਾ ਹੈ ਤੁਹਾਡਾ, ਜਿਹੜੀ ਜੁਡੀਸ਼ੀਅਲ ਬ੍ਰਾਂਚ ਹੈ ਜਿਹਨੇ ਬੈਲੈਂਸ ਆਫ ਪਾਵਰ ਬਣਾ ਕੇ ਰੱਖਣਾ ਹੈ, ਉਹ ਕਹਿ ਰਹੀ ਹੈ ਕਿ ਕੀ ਸਿੱਖਾਂ ਦੇ ਲਈ ਦਸਤਾਰ ਬੰਨਣੀ ਜ਼ਰੂਰੀ ਹੈ ਜੀ। ਔਰ ਜਦੋਂ ਤੱਕ ਇਹੋ ਜਿਹੀਆਂ ਗੱਲਾਂ ਹੁੰਦੀਆਂ ਰਹਿਣਗੀਆਂ ਕਮਿਊਨਿਟੀਜ਼ ਆਪਸ ਦੇ ਵਿੱਚ ਇਕੱਠੀਆਂ ਨਹੀਂ ਰਹਿ ਸਕਦੀਆਂ। ਜਿਹੜਾ ਲਾਅ ਐਂਡ ਆਰਡਰ ਹੈ ਉਹ ਬਹੁਤ ਜ਼ਰੂਰੀ ਹੈ। ਲਾਅ ਸਾਰਿਆਂ ਦੇ ਲਈ ਇੱਕੋ ਜਿਹਾ ਹੋਣਾ ਚਾਹੀਦਾ ਜੀ। ਬਿਲਕੁਲ ਪਵਨ ਸਿੰਘ ਜੀ, ਮੈਂ ਤੁਹਾਡੇ ਕੋਲੋਂ ਵੀ ਮਾਫੀ ਚਾਹੂੰਗਾ। ਗੱਲਾਂ ਤਾਂ ਜਾਂ ਸਵਾਲ ਤਾਂ ਹੋਰ ਵੀ ਸੀ ਕਰਨ ਵਾਲੇ, ਪਰ ਸਮਾਂ ਨਹੀਂ ਇਜਾਜ਼ਤ ਦਿੰਦਾ। ਅੱਜ ਦੇ ਸ਼ੋਅ ਦੇ ਵਿੱਚ ਮੈਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹੂੰਗਾ, ਪਰ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਇਹ ਸਾਰੇ ਇਸ਼ੂ ਨੂੰ ਮੁੱਖ ਰੱਖਦਿਆਂ ਵਿਚਾਰਾਂ ਦੀ ਸਾਂਝ ਪਾਈ ਹੈ, ਫਤਿਹ ਦੀ ਸਾਂਝ ਪਾਈ ਹੈ ਜੀ। ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਵਰਜੀਨੀਆ ਤੋਂ ਸਰਦਾਰ ਪਵਨ ਸਿੰਘ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵੀਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।